ਯੂਐਸ ਤੇ ਈਰਾਨ ਕਹਿੰਦੇ ਵੀ ਆਪਸ ਦੇ ਵਿੱਚ ਸਮਝੌਤੇ ਵੱਲ ਨੂੰ ਵੱਧ ਰਹੇ ਆ। ਇਹ ਜਿਹੜਾ ਰਿਪੋਰਟਿੰਗ ਇਸ ਟਾਈਮ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਇੱਕ ਮੈਮੋ ਦੇ ਵੱਲ ਨੂੰ ਦੋਨੋਂ ਮੂਵ ਫਾਰਵਰਡ ਹੋ ਰਹੇ ਆ, ਵੱਧ ਰਹੇ ਆ, ਜਿਹਦੇ ਨਾਲ ਜਿਸ ਮੈਮੋ ਦੇ ਵਿੱਚ ਸ਼ਾਇਦ ਲੜਾਈ ਦੇ ਖਾਤਮੇ ਦੀ ਗੱਲ ਜਿਹੜੀ ਉਹ ਹੋਊਗੀ। ਲਾਸਟ ਮਿੰਟ ਜਿਹੜੇ ਪਿਛਲੀ ਵਾਰੀ ਜਿਹੜੀ ਗੱਲਬਾਤ ਆ ਉਹ ਟੁੱਟ ਗਈ ਸੀਗੀ। ਟਰੰਪ ਅਧਿਕਾਰੀ ਇਸ ਵਾਰੀ ਕੌਸ਼ਨ ਦੇ ਨਾਲ ਜਿਹੜਾ ਉਹ ਚੱਲ ਰਹੇ ਆ। ਸੋ ਦੇਖਣਾ ਜਿਹੜਾ ਹੋਊਗਾ ਵੀ ਕਿਵੇਂ ਆ। ਕਹਿੰਦੇ ਵੀ 1 ਪੇਜ ਮੈਮੋ ਦੀ ਚਰਚਾ ਜਿਹੜੀ ਆ ਇਸ ਟਾਈਮ ਬਹੁਤ ਤੇਜ਼ ਹੋਈ ਪਈ ਆ ਯੂਐਸ ਤੇ ਈਰਾਨ ਦੇ ਦਰਮਿਆਨ ਇਸ ਜੰਗ ਨੂੰ ਖਤਮ ਕਰਨ ਨੂੰ ਲੈ ਕੇ, ਸਮਾਪਤ ਕਰਨ ਨੂੰ ਜਿਹੜਾ ਉਹ ਲੈ ਕੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਬਣਦਾ ਹੈਗਾ ਆ, ਪਰ ਇਹ ਜਿਹੜੀ ਚਰਚਾ ਇਸ ਟਾਈਮ ਖਾਸੀ ਤੇਜ਼ ਬਣ ਚੁੱਕੀ ਹੈਗੀ ਆ। ਯੂਐਸ ਤੇ ਈਰਾਨ ਕਲੋਜ਼ ਹੋ ਰਹੇ ਆ 1 ਪੇਜ ਦੇ ਮੈਮੋ ਤੇ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜੰਗ ਖਤਮ ਹੋ ਸਕਦੀ ਆ। ਟਰੰਪ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਵੀ ਜਿਹੜਾ ਸਟੇਟ ਆਫ ਹਾਰਮੋਜ਼ ਤੋਂ ਜਿਹੜਾ ਫਰੀडम ਆਪਰੇਸ਼ਨ ਜਿਹੜਾ ਸੀਗਾ ਉਹਨਾਂ ਦਾ, ਉਹਨੂੰ ਵੀ ਪੌਜ਼ ਕੀਤਾ ਹੈਗਾ ਆ। ਸੋ ਕਹਿੰਦੇ ਗੱਲਬਾਤ ਸਿਰੇ ਚੜ੍ਹ ਸਕਦੀ ਆ। ਆਉਣ ਵਾਲੇ 48 ਘੰਟਿਆਂ ਦੇ ਵਿੱਚ ਕਾਫੀ ਕੁਛ ਹੋ ਸਕਦਾ ਹੈਗਾ। ਅਮਰੀਕਾ ਵਾਲੇ ਕਹਿ ਰਹੇ ਆ ਵੀ 20 ਸਾਲਾਂ ਲਈ ਮੋਰੇਟੋਰੀਅਮ ਲਾਵੇ ਈਰਾਨ, ਤੇ ਈਰਾਨ ਵਾਲੇ ਸ਼ਾਇਦ 5 ਸਾਲਾਂ ਤੇ ਮੰਨ ਰਹੇ ਆ, ਪਰ ਉਹ ਕਹਿੰਦੇ ਵੀ ਮੁੜ ਕੇ ਤੁਸੀਂ ਸਾਡੇ ਤੇ ਹਮਲਾ ਨਹੀਂ ਕਰੋਗੇ ਤੇ ਸਾਡੇ ਜਿੰਨੇ ਜਿਹੜੇ ਐਸੈਟਸ ਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਫਰੀਜ਼ ਕੀਤੇ ਹੋਏ ਹੈਗੇ ਆ, ਉਹਨਾਂ ਨੂੰ ਬਿਲੀਅਨਸ ਆਫ ਡਾਲਰ ਨੂੰ ਛੱਡਿਆ ਜਾਊਗਾ। ਸੋ ਇਸ ਮੈਮੋ ਦੇ ਵਿੱਚ ਹਜੇ ਹੋਰ ਜਿਹੜੀਆਂ ਗੱਲਬਾਤ ਆ ਉਹ ਆਣੀਆਂ, ਤੇ ਇੱਕ ਇਹ ਆ ਸਟੇਟ ਆਫ ਹਾਰਮੋਜ਼, ਉਸ ਤੋਂ ਜੋ ਵੀ ਜਿਹੜਾ ਸ਼ਿਪ ਜਾਂਦਾ ਉਸ ਨੂੰ ਰੋਕਿਆ ਨਹੀਂ ਜਾਊਗਾ। ਇਹ ਇੱਕ ਦੋਨਾਂ ਹੀ, ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਈਰਾਨ ਹੋਵੇ। ਸੋ ਦ 1 ਪੇਜ 14 ਪੁਆਇੰਟ ਦਾ ਮੈਮੋਰੰਡਮ ਆ, MOU, ਜਿਹੜਾ ਨੈਗੋਸ਼ੀਏਟ ਹੋ ਰਿਹਾ ਹੈਗਾ। ਟਰੰਪ ਉਹਨਾਂ ਦੇ ਜਿਹੜੇ ਸਪੈਸ਼ਲ ਇਨਵੋਇਸ ਆ ਸਟੀਵ ਵਿਟਕੋਫ ਤੇ ਜੈਰਡ ਕਸ਼ਨਰ ਤੇ ਕਈ ਇਰਾਨੀਅਨ ਆਫੀਸ਼ੀਅਲਸ ਹੈਗੇ ਆ, ਮੀਡੀਏਟਰਸ ਦੇ ਥਰੂ ਇਹ ਹੋ ਰਿਹਾ। ਕਹਿੰਦੇ ਵੀ ਇਹ ਜਿਹੜਾ ਪਹਿਲਾਂ 30 ਦਿਨਾਂ ਦੇ ਵਿੱਚ ਜਿਹੜਾ ਸਟਾਰਟ ਹੋਇਆ ਸੀ ਉਹੀ ਅੱਗੇ ਚੱਲ ਰਿਹਾ ਹੈਗਾ। ਨੈਗੋਸ਼ੀਏਸ਼ਨਸ ਜਿਹੜੀਆਂ ਫਾਈਨਲ ਆ ਉਹ ਫਿਰ ਇਸਲਾਮਾਬਾਦ ਜਾਂ ਜਨੇਵਾ ਦੇ ਵਿੱਚ ਸਾਈਨ ਅਪ ਹੋ ਸਕਦੀਆਂ ਹੈਗੀਆਂ ਆ। ਸੋ ਈਰਾਨ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ ਸ਼ਿਪਿੰਗ ਥਰੂ ਸਟ੍ਰੇਟ ਆਫ ਹਾਰਮੋਜ਼, ਤੇ ਯੂਐਸ ਨੇ ਜਿਹੜੇ ਯੂਐਸ ਦੀ ਨੇਵੀ ਨੇ ਬਲੌਕ ਕੀਤੇ ਹੋਏ ਆ ਉਹਨਾਂ ਦੇ ਕਈ ਜਿਹੜੇ ਤੱਟ ਵਾਲੇ ਏਰੀਏ ਆ, ਤੇ ਉੱਥੇ ਵੀ ਜਿਹੜਾ ਆ ਉਸ ਨੂੰ ਜਿਹੜਾ ਰਿਮੂਵ ਕੀਤਾ ਜਾਊਗਾ। ਸੋ ਹੋਪਫੁਲੀ ਇਹਦੇ ਨਾਲ ਅੱਜ ਮਾਰਕੀਟ ਦੇ ਵਿੱਚ ਵੀ ਤੇਲ ਦੇ ਉੱਤੇ ਵੀ ਜਿਹੜਾ ਕਾਫੀ ਜ਼ਿਆਦਾ ਅਸਰ ਪਿਆ ਹੈਗਾ। ਆਇਲ ਪਲੰਜਸ, ਤੇਲ ਦੀ ਕੀਮਤਾਂ ਕਾਫੀ ਘਟ ਗਈਆਂ ਹੈਗੀਆਂ, ਤੇ ਕਹਿੰਦੇ ਵੀ ਗੈਸ ਦੀ ਪ੍ਰਾਈਸ $4.5 ਤੋਂ ਉੱਪਰ ਹੋ ਚੁੱਕੀ ਹੈਗੀ ਆ। ਸੋ ਲੋਕਾਂ 'ਚ ਹਾਹਾਕਾਰ ਤਾਂ ਮਚੀ ਹੋਈ ਹੈਗੀ ਆ। ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਤਾਂ $6 ਦੇ ਲਾਗੇ ਛਾਗੇ ਹੈਗੀ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪੋਸਟ ਮਿੰਟ ਇੱਕ ਪੋਸਟ ਪਾਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਸਟੇਟ ਆਫ ਹਾਰਮੋਜ਼ ਖੁੱਲ ਜਾਂਦੀ ਹੈ, ਈਰਾਨ ਵਾਲੇ ਕੁਛ ਨਹੀਂ ਕਰਦੇ ਹੈਗੇ ਉੱਥੇ, ਤੇ ਅਸੀਂ ਇਮੀਡੀਏਟਲੀ ਜਿਹੜੀ ਆ ਜੰਗ ਆ ਉਹ ਖਤਮ ਕਰ ਦੇਵਾਂਗੇ। ਸੋ ਯੂਐਸ ਇਹ ਤੋਂ ਬਾਅਦ ਯੂਐਸ ਦਾ ਜਿਹੜਾ ਕਰੂਡ ਆਇਲ ਪ੍ਰਾਈਸ ਆ ਉਹ 15% ਡਿੱਪ ਪਈ, ਹੁਣ $88 ਪਰ ਬੈਰਲ ਹੋ ਗਈ ਹੈਗੀ ਆ। ਇੰਟਰਨੈਸ਼ਨਲ ਜਿਹੜਾ ਬ੍ਰੈਂਟ ਕਰੂਡ ਆਇਲ ਆ ਉਹ 11% ਗਿਆ, ਉਹ $96 ਪਰ ਬੈਰਲ ਇਸ ਟਾਈਮ ਦੇ ਉੱਤੇ ਹੈਗਾ। ਜੀ ਹਰਜੋਤ ਸਿੰਘ ਜੀ, ਉਸ ਤੋਂ ਬਾਅਦ ਫਿਰ ਥੋੜੇ ਦੋਨੋਂ ਹੀ ਜਿਹੜੇ ਚੜ ਗਏ ਆ। ਮੈਂ ਮੌਜੂਦਾ ਕਰੰਟ ਸਿਚੁਏਸ਼ਨ ਦੇਖ ਰਿਹਾ ਸੀ, ਬ੍ਰੈਂਟ ਦੀ ਉਹ $102 ਤੇ ਆ ਗਿਆ ਆ, ਤੇ ਜਿਹੜਾ ਅਮਰੀਕਾ ਦਾ ਵੀ ਕੱਚਾ ਤੇਲ ਆ ਉਹ $95 ਦੇ ਉੱਤੇ ਦੁਬਾਰਾ ਜਿਹੜਾ ਉਹ ਆ ਗਿਆ। ਪਰ ਓਵਰਆਲ ਗਿਰਾਵਟ ਆ ਕੱਲ ਦੇ ਜੇ ਮੁਕਾਬਲੇ ਆਪਾਂ ਦੇਖਿਆ ਜਿਹੜਾ ਹੋ ਜਾਵੇ, ਪਰ ਇੱਕ ਵਾਰੀ ਇਸ ਤੋਂ ਥੱਲੋਂ ਜਾ ਕੇ ਫਿਰ ਦੁਬਾਰਾ ਤਾਂ ਨੂੰ ਆਇਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਸੋ 14 ਪੁਆਇੰਟਾਂ ਦਾ ਜਿੱਦਾਂ ਤੁਸੀਂ ਦੱਸਿਆ ਵੀ ਪ੍ਰਪੋਜ਼ਲ ਆ ਉਹ ਸਾਹਮਣੇ ਆਇਆ ਆ। ਟਰੰਪ ਉਹਨਾਂ ਨੇ ਨਾਲ ਧਮਕੀ ਵੀ ਦੇ ਦਿੱਤੀ, ਕਹਿੰਦੇ ਵੀ ਜੇ ਡੀਲ ਨਾ ਹੋਈ ਤਾਂ ਮੱਚ ਹਾਇਰ ਲੈਵਲ ਅਟੈਕਸ ਜਿਹੜੇ ਆ ਉਹ ਤੁਹਾਡੇ ਉੱਤੇ ਕਿਤੇ ਜਿਹੜੇ ਉਹ ਹੋ ਜਾਣਗੇ, ਐਟ ਮੱਚ ਹਾਇਰ ਲੈਵਲ ਐਂਡ ਇੰਟੈਂਸਿਟੀ than before the ceasefire if Iran does not agree on a deal। ਜਿਹੜਾ ਪਾਕਿਸਤਾਨ ਆ ਉਹ ਵਿਚੋਲਗਰੀ ਦੀ ਜਿਹੜੀ ਇਸ ਟਾਈਮ ਭੂਮਿਕਾ ਆ ਉਹ ਨਿਭਾ ਰਿਹਾ ਹੈ। ਇਰਾਨ ਦੇ ਫੋਰਨ ਮਿਨਿਸਟਰੀ ਦੇ ਜਿਹੜੇ ਸਪੋਕਸਮੈਨ ਆ ਉਹਨਾਂ ਨੇ ਕਿਹਾ ਵੀ ਅਜੇ ਹਾਲ ਦੀ ਘੜੀ ਇਹ ਜਿਹੜਾ ਲੇਟੈਸਟ ਪ੍ਰਪੋਜ਼ਲ ਯੂਐਸ ਦਾ ਆਇਆ ਆ ਉਸ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਦਿੱਤੀ, ਜਵਾਬ ਜਿਹੜਾ ਉਹ ਨਹੀਂ ਦਿੱਤਾ, ਪਰ ਜਿਹੜੇ ਸਾਡੇ ਡਿਪਲੋਮੈਟਿਕ ਮੈਸੇਜ ਆ ਉਹ ਪਾਕਿਸਤਾਨ ਦੇ ਜ਼ਰੀਏ ਅਮਰੀਕਾ ਨੂੰ ਜਿਹੜਾ ਉਹ ਘਲਾਏ ਜਾ ਰਹੇ ਆ। ਅਮਰੀਕਾ ਨੇ ਕੱਲ ਆਪਣਾ ਜਿਹੜਾ ਪ੍ਰੋਜੈਕਟ ਫਰੀडम ਸੀਗਾ ਉਸ ਨੂੰ ਵਿੱਚੇ ਹੀ ਰੋਕ ਦਿੱਤਾ ਸੀਗਾ। ਕਹਿੰਦੇ ਵੀ ਚਲੋ ਨੈਗੋਸ਼ੀਏਸ਼ਨ ਆ, ਗੱਲਬਾਤ ਜਿਹੜੀ ਹੋ ਰਹੀ ਆ ਉਸ ਨੂੰ ਦੇਖ ਲਿਆ ਜਾਵੇ ਵੀ ਕੀ ਅੱਗੇ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ।
ਉਧਰ ਲਬਨਾਨ ਤੇ ਇਜ਼ਰਾਈਲ ਦੇ ਵਿਚਾਲੇ ਵੀ ਕਹਿੰਦੇ ਆ ਵੀ ਗੱਲਬਾਤ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ ਹੈ। ਲੈਬਨੀਜ਼ ਦੀ ਜਿਹੜੀ ਪਾਰਲੀਮੈਂਟ ਦੇ ਸਪੀਕਰ ਆ, ਉਹਨਾਂ ਨੇ ਕਿਹਾ ਵੀ ਲੈਬਨਾਨ ਕੋਈ ਵੀ ਇਰਾਨ ਤੇ ਯੂਐਸ ਦੀ ਡੀਲ ਦੇ ਵਿੱਚ ਹਿੱਸੇਦਾਰ ਹੈਗਾ ਆ, ਉਹ ਵੀ ਪਾਰਟ ਹੈਗਾ ਆ, ਇਜ਼ ਅ ਪਾਰਟ ਆਫ ਐਨੀ ਇਰਾਨ ਯੂਐਸ ਡੀਲ। ਨਬੀ ਬੇਰੀ ਜਿਹੜੇ ਉਹ ਪਾਰਲੀਮੈਂਟ ਦੇ ਉੱਥੋਂ ਦੇ ਲੈਬਨਾਨ ਦੇ ਸਪੀਕਰ ਆ, ਉਹਨਾਂ ਨੇ ਇਹ ਜਿਹੜਾ ਉਹ ਕਿਹਾ ਆ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਐਗਰੀਮੈਂਟ ਇਜ਼ਰਾਈਲ ਦੇ ਨਾਲ ਹੁੰਦਾ ਆ, ਵੀ ਸਾਨੂੰ ਗਰੰਟੀ ਚਾਹੀਦੀ ਆ ਵੀ ਜਿਹੜਾ ਤੈਲ ਅਵੀਵ ਆ ਇਜ਼ਰਾਈਲ ਵਾਲੇ ਬਾਅਦ ਦੇ ਵਿੱਚ ਇਹਨਾਂ ਜਿਹੜੀਆਂ ਬਣਾਈਆਂ ਹੋਈਆਂ ਗਰੰਟੀਜ਼ ਦਿੱਤੀਆਂ ਹੋਈਆਂ ਆ, ਉਹਨਾਂ ਨੂੰ ਤੋੜਨਗੇ ਨਹੀਂ। ਸੋ ਕਹਿੰਦੇ ਵੀ ਇੱਧਰੋਂ ਹਿਜ਼ਬੁੱਲਾ ਵਾਲੇ ਤਾਂ ਕਮਿਟ ਕਰ ਰਹੇ ਆ, ਪਰ ਉਧਰਲੇ ਪਾਸੋਂ ਜਿਹੜੇ ਤੈਲ ਅਵੀਵ ਵਾਲੇ ਆ ਉਸ ਨੂੰ ਬਾਰ-ਬਾਰ ਵਾਇਲੇਟ ਕੀਤਾ ਜਾ ਰਿਹਾ ਹੈਗਾ ਆ। ਉਧਰ ਇਰਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਅਬਾਸ ਅਰਾਗਚੀ, ਉਹਨਾਂ ਨੇ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਦੇ ਨਾਲ ਮੁਲਾਕਾਤ ਅੱਜ ਕੀਤੀ ਹੈਗੀ ਆ। ਹੋ ਸਕਦਾ ਵੀ ਜਿਹੜੇ ਇਰਾਨ ਵਾਲੇ ਆ ਵਿਚਾਲੇ ਚਾਈਨਾ ਨੂੰ ਵੀ ਜਿਹੜਾ ਉਹ ਪਾ ਰਹੇ ਹੋਣ ਵੀ ਕਿਸੇ ਨਾ ਕਿਸੇ ਤਰੀਕੇ ਇਹ ਹੁਣ ਸਮਝੌਤਾ ਹੋ ਜਾਵੇ। ਇੱਕ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਸਮਝ ਆ ਰਹੀ ਆ ਵੀ ਇਰਾਨ ਵੀ ਦਾ ਇਸ ਟਾਈਮ ਹੁਣ ਕੋਈ ਇਰਾਦਾ ਨਹੀਂ ਲੱਗ ਰਿਹਾ ਵੀ ਉਹ ਗਾਂਹ ਅੱਗੇ ਲੜਾਈ ਜਿਹੜੀ ਉਹ ਲੜੇ। ਇੱਥੋਂ ਤੱਕ ਕਿ ਅਮਰੀਕਾ ਦਾ ਵੀ ਐਪੇਟਾਈਟ ਆ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਲੂਜ਼ ਹੋਇਆ ਆ। ਹੁਣ ਦੋਨੋਂ ਹੀ ਮੁਲਕ ਆਪੋ ਆਪਣੇ ਕਹਿ ਲਓ ਵੀ ਗੁੱਸਾ ਗਿਲਾ ਜਿਹੜਾ ਉਹ ਕੱਢ ਕੇ ਲੜਾਈ ਲੜੂਈ ਕਰਕੇ ਤੇ ਹੁਣ ਆਰਾਮ ਨਾਲ ਥੋੜਾ ਜਿਹਾ ਬੈਠਣਾ ਜਿਹੜਾ ਉਹ ਚਾਹੁੰਦੇ ਆ। ਪਰ ਇਧਰੋਂ ਇਸ਼ਾਰੇ ਬਾਰ-ਬਾਰ ਜਿਹੜੇ ਅਮਰੀਕਾ ਦੇ ਵੱਲੋਂ ਮਿਲ ਰਹੇ ਆ ਇਰਾਨ ਨੂੰ, ਜਿਹੜਾ ਉਹ ਬਾਰ-ਬਾਰ ਜਿਹੜੀਆਂ ਧਮਕੀਆਂ ਵੀ ਜਿਹੜੀਆਂ ਦਿੱਤੀਆਂ ਜਾ ਰਹੀਆਂ, ਨਸੀਹਤਾਂ ਵੀ ਨਾਲ ਦੇ ਨਾਲ ਹੀ ਆ ਵੀ ਜੇ ਤੁਸੀਂ ਡੀਲ ਨਾ ਮੰਨੀ ਤਾਂ ਫਿਰ ਆਪਾਂ ਜਿਹੜੀ ਲੜਾਈ ਆ ਮੁੜ ਦੁਬਾਰਾ ਵੀ ਚਾਲੂ ਜਿਹੜੀ ਉਹ ਕਰ ਸਕਦੇ ਆ ਤੇ ਹੋਰ ਵੀ ਜ਼ਿਆਦਾ ਤੇਜ਼ ਜਿਹੜੀ ਉਹ ਹੋਵੇਗੀ। ਸੋ ਚਾਈਨਾ ਵੀ ਇਸ ਗੱਲਬਾਤ ਦੇ ਵਿੱਚ ਐਡ ਹੋ ਸਕਦਾ ਆ। ਇਹ ਆਈਆਂ ਅੰਦਰ ਖਾਤੇ ਬਿਹਾਈਂਡ ਕਲੋਜ਼ ਡੋਰਸ ਜਾਂ ਬੈਕ ਐਂਡ ਦੇ ਉੱਤੇ ਜਿਹੜੀਆਂ ਬੈਕ ਡੋਰਸ ਹੁੰਦੀਆਂ ਉਹ ਬੈਕ ਚੈਨਲਸ ਦੇ ਜ਼ਰੀਏ ਸ਼ਾਇਦ ਗੱਲਬਾਤ ਵੀ ਹੋ ਰਹੀ ਹੋਵੇ। ਰੀਜ਼ਨ ਇਹਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ, ਇਸ ਮਹੀਨੇ ਦੇ ਵਿੱਚ ਇਹ ਕਿਆਸ ਰਹੀਆਂ ਆ ਵੀ ਟਰੰਪ ਤੇ ਜਿਹੜੇ ਸ਼ੀ ਜਿਨਪਿੰਗ ਆ, ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਆ, ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਣੀ ਹੈ। ਜਦੋਂ ਮੁਲਾਕਾਤ ਹੋਊਗੀ ਤਾਂ ਆਬਵੀਅਸ ਜੀ ਗੱਲ ਆ ਇਰਾਨ ਫਰੰਟ ਐਂਡ ਸੈਂਟਰ ਉਹ ਗੱਲਬਾਤ ਦੇ ਵਿੱਚ ਨਾਲ ਦੇ ਨਾਲ ਰਹੇਗਾ ਤੇ ਜਿੱਥੇ ਅਮਰੀਕਾ ਤੇ ਚਾਈਨਾ ਦੀ ਆਪਸ ਦੇ ਵਿੱਚ ਟ੍ਰੇਡ ਡੀਲਸ ਨੂੰ ਲੈ ਕੇ ਵੀ ਚਰਚਾ ਹੋਣ ਦੀ ਕਿਆਸ ਰਹੀ ਜਿਹੜੀ ਉਹ ਹੈਗੀ ਆ। ਸੋ 14 ਤੇ 15 ਮਈ ਨੂੰ ਹਰਜੋਤ ਸਿੰਘ ਜੀ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਆ ਸ਼ੀ ਜਿਨਪਿੰਗ ਬੀਜਿੰਗ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਤੇ ਇਹ ਜਿਹੜੀ ਮੁਲਾਕਾਤ ਹੁਣ 2 ਹਫ਼ਤੇ ਪਹਿਲਾਂ ਤਕਰੀਬਨ 10 ਦਿਨ ਪਹਿਲਾਂ ਆਈ ਆ। ਜਿਹੜਾ ਇਰਾਨ ਦਾ ਫੋਰਨ ਮਿਨਿਸਟਰ ਆ ਉਹ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਨੂੰ ਉੱਥੇ ਮੁਲਾਕਾਤ ਕਰਨ ਦੇ ਲਈ ਆ ਗਿਆ ਆ। ਯੂਐਸ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹਨਾਂ ਨੇ ਵੀ ਚਾਈਨਾ ਨੂੰ ਗੁਹਾਰ ਲਾਈ ਸੀ ਵੀ ਇਰਾਨ ਦੇ ਉੱਤੇ ਦਬਾਅ ਪਾਓ ਵੀ ਜਿਹੜਾ ਸਟੇਟ ਆਫ ਹਾਰਮਜ਼ ਨੂੰ ਰੋਕ ਕੇ ਬੈਠੇ ਆ ਵੀ ਇਸ ਨੂੰ ਖੋਲਿਆ ਜਾਵੇ ਤੇ ਦੁਨੀਆ ਦਾ ਜਿਹੜਾ 20% ਤੇਲ ਰੁਕਿਆ ਪਿਆ ਆ ਇਹਨਾਂ ਦੇ ਸਟੇਟ ਆਫ ਹਾਰਮਜ਼ ਨੂੰ ਰੋਕਣ ਦੇ ਕਰਕੇ ਉਹ ਦੁਬਾਰਾ ਚੱਲਣਾ ਸ਼ੁਰੂ ਹੋਵੇ, ਕਿਉਂਕਿ ਸਪਲਾਈ ਚੇਨ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈਗੀ ਆ। ਟਰੰਪ ਹੁਣਾਂ ਨੇ ਤਾਂ ਚਾਈਨੀਜ਼ ਵੈਸਲਸ ਨੂੰ ਜਿਹੜਾ ਤੰਜ ਕੱਸਦੇ ਹੋਏ ਕਿਹਾ, ਕਹਿੰਦਾ ਵੀ ਤੁਸੀਂ ਉੱਥੇ ਤੱਕ ਜਾਣਾ ਹੀ ਆ ਹਾਰਮਜ਼ ਤੱਕ, ਮਾੜਾ ਜਿਹਾ ਹੀ ਅੱਗੇ ਆ ਜਾਓ, ਕੁਝ ਜ਼ਿਆਦਾ ਨਹੀਂ 5000 ਮੀਲ ਦੀ ਦੂਰ ਆ, ਵੀ ਟੈਕਸਸ ਚ ਆ ਜਾਓ, ਲੂਜ਼ੀਆਨਾ ਚ ਆ ਜਾਓ, ਇੱਥੇ ਹੀ ਤੁਹਾਨੂੰ ਤੇਲ ਭਰ ਕੇ ਜਿਹੜਾ ਉਹ ਘਲਾ ਦਿੰਦੇ ਆ, ਤੁਸੀਂ ਆਓ ਤਾਂ ਜਿਹੜਾ ਉਹ ਸਹੀ। ਸੋ ਉਦਾਂ ਕਈ ਸ਼ਿਪਸ ਜਿਹੜੀਆਂ ਉਹ ਲੂਜ਼ੀਆਨਾ ਤੇ ਟੈਕਸਸ ਵੱਲ ਨੂੰ ਵੀ ਜਿਹੜੀਆਂ ਉਹ ਆ ਰਹੀਆਂ ਆ, ਪਰ ਉਹਦੇ ਵਿੱਚ ਇਹ ਇੱਕ ਦੇਖਣ ਵਾਲੀ ਗੱਲ ਹੋਊਗੀ ਵੀ ਹਾਲ ਦੀ ਘੜੀ ਜਿਹੜੇ ਇੱਥੇ ਦੇ ਪੋਰਟਸ ਆ, ਇੱਥੇ ਤੇਲ ਭਰਨ ਦੀ ਜਿਹੜੀ ਕੈਪੈਸਿਟੀ ਆ ਉਹ ਇੰਨੀ ਜ਼ਿਆਦਾ ਤੇਜ਼ ਨਹੀਂ ਹੋਈ ਵੀ ਇੰਨੀਆਂ ਜ਼ਿਆਦੀਆਂ ਸ਼ਿਪਸ ਉਹਨਾਂ ਸਾਰਿਆਂ ਨੂੰ ਐਂਟਰਟੇਨ ਕੀਤਾ ਜਿਹੜਾ ਉਹ ਜਾ ਸਕੇ। ਪਰ ਇਹ ਆ ਵੀ ਆਪਸ ਦੇ ਵਿੱਚ ਹੁਣ ਸਮਝੌਤੇ ਵੱਲ ਨੂੰ ਗੱਲ ਵੱਧਦੀ ਨਜ਼ਰ ਆ ਰਹੀ ਆ, ਬਸ਼ਰਤੇ ਇਰਾਨ ਅਮਰੀਕਾ ਦੁਆਰਾ ਘੱਲਿਆ ਗਿਆ ਪ੍ਰਪੋਜ਼ਲ ਆ ਉਸ ਨੂੰ ਮੰਨ ਲਵੇ। ਜੀ।